मैं जान जी की पकावा जी नहीं मैं सीधा क्या करना जानू सुन जरा चल जाके पंडित हो ਉਹ ਸਿਆਣੇ ਸਾਡੀ ਮਾਂ ਕਹਿੰਦੀ ਹੁੰਦੀ ਸੀ ਤੁਹਾਡੇ ਸਿੰਘ ਸੱਟ ਆ ਜਦੋਂ ਸਿਰ ਸੱਟ ਪਈ ਨਾ ਤਾਂ ਪਤਾ ਉਦੋਂ ਲੱਗਦਾ ਸਿਰ ਸੱਟ ਹਾਂ ਕਿੱਥੇ ਗਿਆ ਕੋਈ ਚਮਚਾ ਪਈ ਅੱਡਾ ਬਦਤਮੀਜ਼ ਆ ਨਾ ਮੇਰਾ ਸਿਰ ਖਾ ਲਿਆ ਇਸ ਨੇ ਮੇਰਾ ਰਖਵਾ आपने क्या कि सिंह सट है जो सिर सट पे दसू मैं हुन सिर च सट ला के डबल डबल ला के ਚੱਲਣੀ ਆ किधर रानियां किधर जा रही हैं ਪੂਰਾ ਮੇਰੀ ਗੱਲ ਸੁਣੇ ਨਾ ਇੱਕ यस जाने मन यस 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 बल्लभ ते चला लो हाँ जी की ਆ ਇਹ ਅਖਬਾਰ ਖਾਨਾ ਇੱਥੇ ਰੱਖਿਆ ਹੀ ਹੋ ਤੁਹਾਨੂੰ ਸ਼ਰਮ ਤੇ ਨਹੀਂ ਆਉਂਦੀ ਤੁਸੀਂ ਕਹਿੰਦੇ 1000 ਨੂੰ ਹੱਥ ਮਾਰੋ ਮੈਂ ਕਿਹਾ 1000 ਨੂੰ ਹੱਥ ਮਾਰਾਂ ਵੀ ਤੁਸੀਂ ਮੇਰੇ ਜਿਹੜਾ ਨਾ ਡੰਡੇ ਪਾਉਣ ਦੇ ਮਾਰੋ 1000 ਦੇ ਚਾਰ ਭਰਾ ਫੜ ਕੇ ਮੈਨੂੰ ਕੁੱਟਣ ਲੱਗ ਜਾਣ ਕਹਿੰਦੇ 1000 ਹੱਥ 1000 ਦੇ ਭਰਾ 1000 ਦੇ ਕੋਈ 5-4 ਭਰਾ ਹੁਣ ਸਾਰੇ ਇਕੱਠੇ ਹੋ ਗਏ अस्सलाम वालेकुम क्या हाल है उम्मीद है कि सब खैर खैरियत से होंगे सेहत तबीयत ठीक होगी बिल्कुल फिट फाट होकर भाई को दुआ में बहुत ज़्यादा याद कर रहे होंगे लो जी अज का व्लॉग मैं शुरू कर लगा शाम के कुछ 7:30 बज गए ने शाम बाहर हनेरा हो गया ठीक है उठिया सी शाम का लेकिन कोई काम शाम करते पता नहीं लगे अज तुहाडे भरा ने सिर च कीती ऑयलिंग चेक करो ला के तेल इक्को दिन बाद डंडा कढ़ दित्तियां ने मैं कहा बेबे पूरी शीशी पा दो सिर दे तेल दी मधोल दिओ अज सारी दी सारी सारे वाल मैं घने कर लेने ठीक है खुशकियां खत्म कर दे मैनू की पता तुसीं लाया कि नहीं तुसीं लाया ਉਹ ਤਾਂ ਹੀ ਤਾਂ ਬੋਤਲ ਵਿੱਚ ਰੱਖੀ ਹੋਈ ਸੀ ਬੋਤਲਾਂ ਘਰੇ ਚ ਹੁੰਦੀਆਂ ਨੇ ਮੈਨੂੰ ਕੀ ਪਤਾ ਮੈਂ ਤਾਂ ਸੁੱਤਾ ਪਿਆ ਉੱਠਿਆ ਤੇ ਮੈਂ ਵੈਸੇ ਹੀ ਮੈਂ ਕਿਹਾ ਤੇਲ ਲਾ ਕੇ ਵਾਕਸ਼ਾ ਕਰਕੇ ਆਇਆ ਫਿਰ ਵਲੌਗ ਵਗੈਰਾ ਐਡਿਟ ਕੀਤਾ ਕਰਦੇ ਕੁੱਦੇ ਤੇ ਬੇਬੇ ਬਾਬਾ ਜੀ ਦਰਹਾਨੀਆਂ ਰੋਟੀਆਂ ਬੇਬੇ ਨੇ ਚੈੱਕ ਕਰਾਵਾਂ ਇਹ ਵੇਖੋ ਇਹ ਆਂਡਾ ਕਿੱਡਾ ਪਿਆਰਾ ਕਟੀਚਾ ਨਾ ਹੈ ਚੈੱਕ ਕਰੋ ਕਿੱਡਾ ਖੂਬਸੂਰਤ ਕਟੀਚਾ ਹੈ ਤੇ ਕਿੱਡੀ ਸ਼ਰੀਫਾਂ ਦੀ ਸ਼ਕਲ ਬਣਾ ਕੇ ਬੈਠੇ ਤੇ ਹੁਣ ਆ ਚੈੱਕ ਕਰੋ ਜਿਹੜਾ ਖਰਾਬ ਕੀਤਾ ਕਿਵੇਂ ਲੁਕੋ ਕੇ ਰੱਖਿਆ ਉਹ ਫਟ ਗਿਆ ਮੇਰੀ ਅਚਾਨਕ ਨਜ਼ਰ ਪਈ ਕੋਲੀ ਜਿਹੜਾ ਖਰਾਬ ਹੋ ਗਿਆ ਉਹ ਪਰਲੇ ਪਾਸੇ ਲੁਕੋ ਕੇ ਨਹੀਂ ਉਹਨੂੰ ਵੀ ਸਾਹਮਣੇ ਰੱਖੋ ਨਾ ਨਜ਼ਰ ਨਹੀਂ ਲੱਗਦੀ ਨਹੀਂ ਬਾਲਿਆ ਸੀ ਉਹਨੂੰ ਨਜ਼ਰ ਨਹੀਂ ਲੱਗਦੀ ਆਵੇ ਆ ਚੁਰੀ ਨਾਲ ਲੁਕੋਤਾ ਨਾਲ ਹੀ ਉਤੋਂ ਉਹਦੀ ਵਿਚਾਰੇ ਦੀ 351 ਕੀਤੀ ਵੀ ਹਾਲਤ ਤੇ ਅੱਜ ਵੈਸੇ ਬਣਾਇਆ ਕੀ ਹੈ ਤੁਸੀਂ ਖਾਣ ਦੇ ਵਿੱਚ ਅੱਜ ਬੇਬੇ ਨੇ ਬਣਾਈ ਹੈ ਕਿ ਨਵੀਂ ਡਿਸ਼ ਬੇਬੇ ਕਹਿੰਦੀ ਜਿਹੜੀ ਡਿਸ਼ ਚੱਲਦੀ ਹੈ ਲਹਿੰਦੇ ਪੰਜਾਬ 'ਚ ਵੀ ਤੇ ਚੜ੍ਹਦੇ ਪੰਜਾਬ 'ਚ ਵੀ ਠੀਕ ਹੈ ਉੱਤਰ ਪ੍ਰਦੇਸ਼ ਹਰ ਪਾਸੇ ਡਿਸ਼ ਚੱਲਦੀ ਹੈ ਇਹ ਡਿਸ਼ ਦਾ ਨਾਂ ਕੀ ਹੈ ਮੰਗੋਲੀ ਡਿਸ਼ ਇਹ ਕੌਣ ਬੰਦਾ ਬਣਾਉਂਦਾ ਹੈ ਸਾਨੂੰ ਦੱਸਿਓ ਠੀਕ ਹੈ ਅਸੀਂ ਕਦੀ ਕਿਦਾਰ ਬਣਾਈ ਦੀ 4-5 ਮਹੀਨੇ ਬਾਅਦ ਇੱਕ ਦਫਾ ਲੇਕਿਨ ਇਹ ਕਿ ਬਹੁਤ ਮਜ਼ੇ ਦੀ ਬਣਦੀ ਹੈ ਇਹਦਾ ਨਾਮ ਕੀ ਹੈ ਜਿਹੜੀ 10 ਹਟਿਆ 10 ਹਟਿਆ ਉਹੀ ਹੈ ਮੰਗੋਲੀ A few moments later ਲੋ ਜੀ ਭਾਈ ਤੁਹਾਡਾ ਨਾ ਦੋ ਕੇ ਹੋ ਗਿਆ ਫਰੈਸ਼ ਬਿਲਕੁਲ ਇਹ ਸ਼ਰਟ ਦਾ ਕਲਰ ਦੱਸੋ ਕਿਹਦਾ ਲੱਗ ਰਿਹਾ ਬਿਲਕੁਲ ਯੈਸ ਹੈ ਹਾਂ ਯੈਸ ਲੱਗ ਰਿਹਾ ਯੈਸ ਲੱਗ ਰਿਹਾ ਐਂਦੀ ਕਿਤੇ ਛਾਤੀ ਬਣੇ ਨਾ ਆਏ ਹਾਏ ਹਾਏ ਚੱਸ ਆ ਜਾਏਗੀ ਪੇਟ ਮਾੜਾ ਹੋਰ ਅੰਦਰ ਹੋ ਜਾਏ ਬੇਬੇ ਨੇ ਰੋਟੀ ਪਾ ਕੇ ਰਾਤੀ ਤੇ ਬੇਬੇ ਹੁਣ ਗੁੱਸੇ ਨਾਲ ਜਾ ਕੇ ਬਹਿ ਗਈ ਕਹਿੰਦੀ ਬੇਬੇ ਨੇ ਰੋਟੀ ਪਾ ਦਿੱਤੀ ਮੈਂ ਕਿਹਾ ਮੈਂ ਨਹਾ ਲਵਾਂ ਬੇਬੇ ਨੂੰ ਹਮੇਸ਼ਾ ਬੇਬੇ ਰੋਟੀ ਪਾ ਦੀ ਮੈਨੂੰ ਨਹਾਉਣਾ ਚੇਤੇ ਆਦਾ ਮੈਂ ਕਹਿੰਦਾ ਮੈਂ ਨਹਾ ਕੇ ਆ 2 ਮਿੰਟ ਦੇ ਵਿੱਚ ਤੇ ਸਾਡੀ ਹੋ ਜਾਂਦੀ ਫਾਈਟ ਹੁਣ ਬੇਬੇ ਫਾਈਟ ਕਰਕੇ ਬਹਿ ਗਈ ਬੇਬੇ ਜੀ ਉੱਠੋ ਖਾਣਾ ਖਾਈਏ ਫਿਰ ਆਗੇ ਚਲਦੇ ਹਾਂ ਸ਼ੁਕਰ ਅਲਹਮਦੁਲਿਲਾ ਖਾਣਾ ਸ਼ਾਨਾ ਖਾ ਲਓ ਜੀ ਹੁਣ ਆਪਣਾ ਕੰਮ ਹੋ ਗਿਆ ਪਸੀਨੋ ਪਸੀਨੀ ਕਿਉਂਕਿ ਖਾਣੇ ਤੋਂ ਬਾਅਦ ਚਾਹ ਨਾ ਹੋਵੇ ਤੇ ਬਾਬਾ ਜੀ ਸਵਾਦ ਨਹੀਂ ਆਉਂਦਾ ਠੀਕ ਹੈ ਇਸ ਤੋਂ ਪਹਿਲੇ ਕਿ ਮੇਰਾ ਚਾਹ ਦਾ ਗੁੱਟ ਜਿਹੜਾ ਉਬਲੇ ਮੈਂ ਉਹਦੇ ਚ ਡੂੰਗਾ ਮਾਰਾਂ ਕਿਉਂਕਿ ਕੱਲ ਬੜੇ ਮਜ਼ੇ ਦੀ ਗੱਲ ਹੋਈ ਕੱਲ ਮੈਂ ਇਸ ਤਰ੍ਹਾਂ ਡੂੰਗਾ ਭਰਿਆ ਭਰ ਕੇ ਮੈਂ ਇਸ ਤਰ੍ਹਾਂ ਸੁੱਟਣ ਲੱਗਾ ਪਿੱਛੇ ਬੇਬੇ ਨੇ ਆਵਾਜ਼ ਮਾਰੀ ਤੇ ਡੂੰਗਾ ਇਸ ਤਰ੍ਹਾਂ ਸੁੱਟਣ ਲੱਗਿਆ ਨਾ ਇਹ ਸਾਰੀ ਦੀ ਸਾਰੀ ਚਾਹ ਪੈ ਗਈ ਕੰਡੇ ਤੇ ਉਹ ਕੰਡੇ ਤੇ ਪਈ ਬਾਬਾ ਜੀ ਇੱਕੋ ਵਾਰੀ ਚਾਹ ਉੱਭਰਦੀ ਹੋਈ ਆਈ ਮੇਰੀ ਧੁੰਨੀ ਦੀ ਤਰਫ ਜਦੋਂ ਆ ਕੇ ਚਾਹ ਦੇ ਕਤਰੇ ਡਿੱਗੇ ਨਾ ਮੇਰੀ ਧੁੰਨੀ ਤੇ ਤੱਤੇ ਮੈਂ ਇੱਕ ਵਾਰੀ ਕਿਹਾ ਫੜ ਲਓ ਬੇਬੇ ਜਿਉਂ ਹੱਸਣਾ ਸ਼ੁਰੂ ਹੋਈ ਹੱਸ ਕੇ ਬੇਬੇ ਨੇ ਦੂੜਾ ਕੱਢ ਛੱਡੀ ਹੈਲੋ ਕੈਮਰਾ ਐਕਸ਼ਨ ਅੱਜ ਬੇਬੇ ਕੌਣ ਆਈ ਸੀ ਜਿਹੜੀ ਆਪਣੇ ਘਰੇ ਆਈ ਸੀ ਮੈਂ ਸੁੱਤਾ ਪਿਆ ਸੀ ਹੁਣ ਅੱਜ ਵੀ ਆਈ ਸੀ ਕੱਲ ਵੀ ਆਈ ਸੀ ਤੇ ਹੁਣ ਤਾਂ ਅੱਜ ਮੈਂ ਜਦੋਂ ਸੁੱਤਾ ਪਿਆ ਸੀ ਨਾ ਇੱਕ ਵਾਰੀ ਇੱਥੇ ਚੂੰ ਚੈਂ ਗੱਲਾਂ ਬਾਤਾਂ ਹੋਣ ਮੈਨੂੰ ਸਮਝ ਕੋਈ ਨਹੀਂ ਆਈ ਲੇਕਿਨ ਇਹ ਕਿ ਮੈਨੂੰ ਅੱਧੀਆਂ ਸੀ ਨਿਚਰੀਆਂ ਸਿੱਧੀਆਂ ਨਹੀਂ ਸੀ ਨਿਚਰੀਆਂ ਹੁਣ ਤੈਨੂੰ ਮੈਂ ਕੀ ਦੱਸਾਂ ਪਰਸੋਂ ਚੌਥ ਵੀ ਆਈ ਸੀ ਤੇ ਉਹ ਹੀ ਆਈ ਸੀ ਜਿਹੜੀ 3-4 ਜਣੀਆਂ ਆਈਆਂ ਸੀ ਨਾਲ ਹਾਂ ਉਹਨਾਂ ਦੇ ਨਾਲ ਉਹ ਕੁੜੀ ਆਈ ਸੀ ਤੇ ਅੱਜ ਕੱਲੀ ਆਈ ਸੀ ਕੀ ਲੈਣ ਆਂਦੀ ਮੇਰੇ ਬਾਰੇ ਹਰ ਕਿਸੇ ਨੂੰ ਨਾ ਘਰੇ ਵੜਨ ਦਿਆ ਕਰੋ ਚੋਰੀ ਚਕਾਰੀ ਬਾਹਰ ਬਹੁਤ ਹੋਈ ਪਈ ਤੁਹਾਨੂੰ ਪਤਾ ਵੀ ਉਹ ਹੈ ਇੱਥੋਂ ਨਹੀਂ ਆ ਕੁੜੀ ਕਹਿੰਦੀ ਸੀ ਮੇਰੇ ਬਾਰੇ ਵੀਡੀਓ ਬਣਾ ਕਾਹਦੀ ਮੇਰੇ ਬਾਰੇ ਵੀਡੀਓ ਬਣਾਓ ਬਸ ਕਹਿੰਦੀ ਸਹੁਰਿਆਂ ਤੋਂ ਮੈਂ ਤੰਗ ਆ ਪੇਕਿਆਂ ਤੋਂ ਵੀ ਤੰਗ ਆ ਪੇਕੇ ਕਹਿੰਦੇ ਸਹੁਰੇ ਜਾ ਸਹੁਰੇ ਕਹਿੰਦੇ ਪੇਕੇ ਜਾ ਹੁਣ ਬੰਦਾ ਕੀ ਕਵੇ ਤੇ ਕੀ ਨਾ ਕਵੇ ਕੀ ਉਹਨੂੰ ਕਹਿਣਾ ਸੀ ਧੀਏ ਮੇਰੀ ਤੇਰੇ ਕੋਲ ਕੈਮਰਾ ਹੈਗਾ ਤੇਰੇ ਕੋਲ ਮੋਬਾਈਲ ਹੈਗਾ ਤੇਰੇ ਕੋਲ ਅਕਾਊਂਟ ਹੈਗਾ ਬਣਿਆ ਤੂੰ ਵੀਡੀਓ ਵੇਖਦੀ ਤੂੰ ਵੀਡੀਓ ਆਪਦੀ ਬਣਾ ਕੇ ਆਪਾ ਮੈਂ ਕਿਉਂ ਬਣਾਵਾਂਗੀ ਬਸ ਕਹਿੰਦੀ ਮੈਨੂੰ ਤੁਸੀਂ ਵਿੱਚ ਲੈ ਆਓ ਤੇ ਮੈਂ ਵੀ ਆ ਜਾਊਂਗੀ ਤੇ ਮੇਰੇ ਨਾਲ ਵੀਡੀਓ ਬਣਾ ਦਿਓ ਮੇਰੀ ਵੀ ਮੇਰੇ ਸਹੁਰੇ ਵੇਖਣ ਪੇਕੇ ਵੇਖਣ ਉਹਨਾਂ ਕੋਈ ਸਮਝ ਆਵੇ ਮੈਂ ਕਿਹਾ ਮੇਰੀ ਧੀ ਅਸੀਂ ਅੱਗੇ ਵੀਡੀਓ ਉਹਨੂੰ ਕਹ ਧੀ ਰਾਣੀਏ ਸਾਨੂੰ ਕਿਉਂ ਵਿੱਚ ਮੁਫਤ ਦੀਆਂ ਗਾਲਾਂ ਪਵਾਉਣੀਆਂ ਵੀ ਹੈ ਸਾਡਾ ਕਿਉਂ ਤੁਸੀਂ ਲੈਣ ਦੇਣ ਕਰਾਉਣਾ ਤੂੰ ਆਪਦਮ ਚੁੱਪ ਕਰਕੇ ਮੋਬਾਈਲ ਫੜ ਤੇ ਵੀਡੀਓ ਬਣਾ ਤੇ ਬਣਾ ਕੇ ਪਾ ਮੈਂ ਤੁਹਾਡੀਆਂ ਵੀਡੀਓ ਵੇਖੀਆਂ ਔਰਤ ਦੇ ਬਾਰੇ ਚ ਵੀ ਮਰਦ ਦੇ ਵੀ ਮੈਂ ਕਿਹਾ ਮੇਰੀ ਧੀ ਅੱਗੇ ਚੀਚਾ ਵਤਲੀ ਕੁੜੀ ਸੀ ਇੱਕ ਉਹਦੇ ਬਾਰੇ ਬਣਾਤੀ ਇੱਕ ਲਾਹੌਰ ਦੀ ਚ ਉਹਦੇ ਬਾਰੇ ਚ ਬਣਾਤੀ ਹੁਣ ਮੈਂ ਰੋਜ਼ ਲੋਕਾਂ ਦੇ ਬਾਰੇ ਫਿਰ ਲੋਕੀ ਮੈਨੂੰ ਕਹਿੰਦੇ ਆ
ਵੀ ਤੂੰ ਇਦਾਂ ਦੀਆਂ ਵੀਡੀਓ ਬਣਾਉਣੀ ਕਿਉਂ ਬਣਾਉਣੀ। ਨਹੀਂ ਉਹ ਸਾਰਾ ਦਿਨ ਲੋਕਾਂ ਦੇ ਬਾਰੇ ਜੋ ਬੰਦਾ ਕੰਟੈਂਟ ਨਹੀਂ ਬਣਦਾ, ਠੀਕ ਹੈ ਨਾ, ਉਹ ਕੰਟੈਂਟ ਹੈਗਾ ਵਾ ਤੇ ਉਹਨੂੰ ਕਹਿਣਾ ਸੀ ਭੈਣ ਮੇਰੀ ਆਪ ਬਣਾ ਤੇ ਕੀ ਉਹਦਾ ਨਾਮ ਤੇ ਮੈਂ ਨਹੀਂ ਕਿਸੇ ਨੂੰ ਬੁਰਾ ਕਹਿ ਸਕਦੀ, ਆਪ ਦੀ ਜ਼ੁਬਾਨ ਚੰਗੀ ਹੋਵੇ ਸਾਰੇ ਚੰਗੇ ਆ, ਲੇਕਿਨ ਪੇਕੇ ਜਿਹੜੇ ਉਹਨਾਂ ਨੂੰ ਸੋਚਣਾ ਚਾਹੀਦਾ ਵੀ ਸਾਡੀ ਧੀ ਸਹੁਰੇ ਘਰ ਔਖੀ ਹੈ ਤਾਂ ਉਹਨਾਂ ਨੂੰ ਸਮਝਾਉਣ, ਜੇ ਨਹੀਂ ਉਹ ਸਹੁਰੇ ਚੰਗੇ ਤੇ ਪਰ ਉਹਦੀ ਜਾਨ ਛਡਾਉਣ। ਆਹ ਗੱਲ ਮੈਂ ਜ਼ਰੂਰ ਕਹੂੰਗੀ। ਤੇ ਧੀਆਂ ਵੇਖ ਸੋਚ ਕੇ ਬੰਦਾ ਲੈਣੀ ਹੈ ਤੇ ਤਾਂ ਵੀ ਵੇਖ ਸੋਚ ਕੇ ਲਵੋ, ਅੱਛੇ ਖਾਨਦਾਨ ਨਾਲ ਰਿਸ਼ਤਾ ਜੋੜੋ, ਜੇ ਦੇਣੀ ਹੈ ਤੇ ਤਾਂ ਵੀ ਅੱਛੇ ਖਾਨਦਾਨ ਨਾਲ, ਕਿਉਂ ਇਨਸਾਨਾਂ ਦੇ ਅੰਦਰ ਨਾ ਦਰਿੰਦੇ ਬਹੁਤ ਆ। ਮੈਂ ਤੇ ਇਹ ਕਹੂੰਗੀ ਹਰ ਇਨਸਾਨ ਦੇ ਅੰਦਰ ਇਨਸਾਨ ਨਹੀਂ ਵਸਦਾ ਤੇ ਨਾ ਹੀ ਹਰ ਬੰਦਾ ਚੰਗਾ ਹੁੰਦਾ ਵਾ। ਜਿੰਨੇ ਬੁਰਾਈ ਕਰਨੀ ਉਹ ਕਰਕੇ ਹਟਣੀ ਆ। ਤੇ ਪੁੱਤਰ ਮੇਰੇ ਤਾਂ ਸਿਰ ਖੱਪ ਗਿਆ, ਮੈਂ ਤਾਂ ਗਈ ਥੱਕ, ਮੈਂ ਲੱਗੀ ਸੌਣ। ਹੁਣ ਜੋ ਕਰਨਾ ਕਰਦਾ, ਫਿਰ ਲਾਈਟਾਂ ਲੂਟਾਂ ਬੰਦ ਕਰ, ਔਰ ਚੁੱਕ ਕੇ ਜਿਹੜੀ ਫ੍ਰਿਜ ਚੀਜ਼ਾਂ ਰੱਖਣ ਦੀਆਂ ਫ੍ਰਿਜ 'ਚ ਰੱਖ ਤੇ ਮੈਂ ਲੱਗੀ ਸੌਣ। ਤੁਸੀਂ ਪੁੱਤਰ ਰੱਖਿਆ ਕਿ ਤੁਸੀਂ ਨੌਕਰ ਰੱਖਿਆ? ਸਾਰੀ ਦਿਹਾੜੀ ਆਰਡਰ ਤੇ ਆਰਡਰ, ਆਰਡਰ ਤੇ ਆਰਡਰ, ਆਰਡਰ ਤੇ ਕੀ ਆਰਡਰ, ਆਰਡਰ ਫੜ ਮਾਰਦੇ ਜੇ ਆਰਡਰ। ਆ ਹੁਣ ਮੈਂ ਚਾਹ ਪਕਾ ਕੇ ਪਹਿਲੇ ਬੇਬੇ ਨੇ ਸੇਵੀਆਂ ਪਕਾਈਆਂ, ਮੈਂ ਉਹ ਤਸਲੇ 'ਚ ਕੱਢੀਆਂ, ਕੱਢ ਕੇ ਭਾਂਡੇ ਧੋਤੇ ਨੇ, ਠੀਕ ਹੈ, ਭਾਂਡੇ ਧੋ ਕੇ ਚਾਹ ਪਕਾਈਏ, ਚਾਹ ਪਕਾ ਕੇ ਰੱਖੀਏ ਤੇ ਹੁਣ ਵੇਲੇ ਉਹ ਚੁੱਕ ਕੇ ਵਿੱਚ ਵੀ ਨਹੀਂ ਰੱਖੀਂਦੇ, ਹੁਣ ਉਹ ਵੀ ਚੁੱਕ ਕੇ ਵਿੱਚ ਰੱਖ। ਦੋ ਤਾਂ ਆਪਾਂ ਜੀ ਆ ਮਾਂ ਪੁੱਤ, ਹਾਂ ਤੇ ਦੋ ਜੀਆਂ ਨਾ ਤੇ 10 ਬੰਦਿਆਂ ਦਾ ਕੰਮ ਆ ਤੇ ਸਾਰਾ ਮੈਂ ਕਰਦਾ। ਕਿ ਕੁੜੀ ਕਾਹਦੇ ਵਾਸਤੇ ਮੈਂ ਰੱਖੀ, ਸਾਰੇ ਕੰਮ ਤੂੰ ਹੀ ਕਰਦਾ ਇਹਦਾ। ਕੁੜੀ ਘੰਟਾ ਇੱਕ ਕੁੜੀ ਹੁੰਦੀ ਆ, ਕੁੜੀ ਘੰਟੇ 'ਚ ਸਾਰੇ ਕੰਮ ਕਰ ਜਾਂਦੀ 24 ਘੰਟਿਆਂ ਦੇ। ਵਾਹ ਝਾੜੂ ਲਾਉਂਦੀ, ਪੋਚੇ ਵਾਹ। ਲਾਉਂਦੀ, ਬਰਤਨ ਸਾਫ਼ ਕਰਦੀ, ਕੱਪੜੇ ਧੋਂਦੀ। ਬਰਤਨ ਉਸ ਟਾਈਮ ਤੱਕ ਬਰਤਨ ਕਿਹੜੇ ਪੈਂਦੇ? ਇੱਕ ਅੱਧਾ ਕੋਈ ਬਰਤਨ ਹੁੰਦਾ, ਝਾੜੂ ਪੋਚਾ ਹੀ ਆ ਬਸ ਤੇ ਕੱਪੜੇ ਧੋਣ ਵਾਲਾ ਬਸ। ਬੜੀ ਗੱਲ ਆ, ਮੇਰੇ ਕੋਲ ਜੁੱਤੀਆਂ ਨਾ ਖਾ ਲਈ। ਇਹ ਹੁਣ ਤੂੰ ਮਾੜਾ ਮੋਟਾ ਮਾਂ ਨੂੰ ਕਰਕੇ ਦੇ ਦੇਣਾ ਤੇ ਜਦੋਂ ਸਾਰੇ ਕਰਨੇ ਪੈਣ ਉਦੋਂ ਪਤਾ ਲੱਗ ਜੂਗਾ। ਇਹ ਕੀ ਮਤਲਬ ਤੁਹਾਡਾ ਸਾਰੇ ਕਰਨੇ ਪੈਂਦਾ? ਆ ਯਾਰ ਤਾਨਾ ਬੜਾ ਮਾੜਾ, ਇਸ ਗੱਲੋਂ ਮੈਂ ਵਿਆਹ ਤੋਂ ਡਰਦਾ। ਜਦੋਂ ਸਾਰੇ ਕਰਨੇ ਪੈਣਾ ਨਾ, ਇਹ ਜਿਹੜਾ ਨਾ ਚਿੜੀਆਂ ਚੁੜੀਆਂ ਵਾਲਾ ਕੰਮ ਆ। ਮਾਮੇ ਤੇਰੇ ਕਹਿੰਦੇ ਨੇ ਜਾਨੂ ਜਾਨ ਜੀ, ਤੇ ਤੂੰ ਵੀ ਐਵੇਂ ਕਹਿਣਾ ਜਾਨ ਜੀ ਕੀ ਪਕਾਵਾਂ ਜੀ। ਨਹੀਂ ਮੈਂ ਸਿੱਧਾ ਕੀ ਕਰਨਾ, ਜਾਨੂ ਸੁੰਜ਼ਰਾ, ਚੱਲ ਜਾ ਕੇ ਭਾਂਡੇ ਧੋ। ਹਾਂ ਆਪਾਂ ਬਾਬਾ ਸਿੱਧੀ ਗੱਲ ਜਿਹੜੀ ਆ, ਤੇਰੇ ਧੋ ਲੈ ਸਾਰੀ ਉਮਰ, ਹੁਣ ਸਾਰੀ ਉਮਰ ਭਾਂਡੇ ਧੋਣੇ ਨਹੀਂ। ਆਪਾਂ ਆਪਣੀ ਜਾਨ ਲਈ, ਆਪਾਂ ਆਪਦੀ ਜਾਨ ਲਈ ਨਾ ਆਪਾਂ ਇੱਕ ਕੁੜੀ ਰੱਖਦੇ ਨੇ, ਉਹਨੂੰ ਪੱਕੀ 24 ਘੰਟੇ ਕਰਾ ਕੇ ਸ਼ਾਮ ਵੇਲੇ ਗਈ ਹੈ, ਸ਼ਾਮ ਨੂੰ ਹੁਣ ਸਾਰੀ ਰਾਤ ਤੋਂ ਠੇਕਾ ਥੋੜਾ ਲਿਆ ਵਾ। ਆਪਾਂ ਉਹਨੂੰ 24 ਘੰਟੇ ਰਾਤ ਦਾ ਕੋਈ ਇੱਕ ਹੋਇਆ, ਗਰਮੀ ਦੀ ਬਹੁਤ ਇੰਤਹਾ, ਅੰਦਰ ਏਸੀ ਹੁਣੇ ਔਨ ਕੀਤਾ ਤੇ ਪੱਖਾ ਬੰਦ ਕਰਨਾ ਪੈਂਦਾ ਵੀਡੀਓ ਤੋਂ। ਤੁਸੀਂ ਕਹਿੰਦਾ ਹਰ ਵੀਡੀਓ 'ਚ ਕਹਿੰਦਾ, ਕਿਉਂਕਿ ਹਰ ਵੀਡੀਓ 'ਚ ਗਰਮੀ ਬਰਦਾਸ਼ਤ ਕਰਨੀ ਪੈਂਦੀ ਏ, ਪਸੀਨਾ ਚੋ ਰਿਹਾ ਹੈ, ਠੀਕ ਹੈ ਤੇ ਲੇਕਿਨ ਫਿਰ ਵੀ ਵਿਊਜ਼ ਨਹੀਂ ਆ ਰਹੇ, ਨਾ ਵਿਊਜ਼ ਆ ਰਹੇ, ਨਾ ਤੁਸੀਂ ਬਾਬਾ ਸਬਸਕ੍ਰਾਈਬਰ ਵਧਾ ਰਹੇ ਜੇ। ਕੋਈ ਸਮਝੋ ਬਾਹਰ ਹੈ, ਆਪਾਂ ਕੰਮ ਤੁਸੀਂ ਕੋਈ ਹਲਚਲ ਹੀ ਨਹੀਂ ਕਰ ਰਹੇ। ਮੇਰੀ ਇੱਕ ਛੋਟੀ ਜੀ ਗੱਲ ਸੁਣੋ, ਤੁਸੀਂ ਵੱਡੀ ਸੁਣਾਓ। ਮੇਰੇ ਧੀਆਂ ਪੁੱਤਰੋ ਤੇ ਭੈਣੋ ਭਰਾਓ, ਨਿੱਕਿਓ ਵੱਡਿਓ ਸਾਰੇ, ਵੇਖੋ ਨਾ ਅਸੀਂ ਮਿਹਨਤ ਕਰਦੇ ਆ, ਠੀਕ ਆ, ਕਿਸੇ ਅੱਗੇ ਹੱਥ ਨਹੀਂ ਫੜਾਉਂਦੇ। ਤੁਹਾਨੂੰ ਇਹ ਪਤਾ ਕਿ ਬਿੱਲ ਕਿੰਨਾ ਆਇਆ ਵਾ, ਠੀਕ ਆ, ਬਿੱਲ ਜੀ ਆਉਣਾ ਇਹ 1.25 ਲੱਖ ਠੁਕਣਾ ਨਾ ਜਦੋਂ ਐਡਾ ਲੰਮਾ ਕਰਕੇ ਆ ਖਾ। ਹੁਣ ਮਹਿੰਗਾਈ ਇੰਨੀ ਆ ਕਿ ਗਰਮੀ 24 ਘੰਟੇ ਪੱਖਾ ਵੀ ਚਲਾਉਣਾ, ਇਹ ਗਰਮੀ ਦੇ ਨਾਲ ਏਸੀ ਵੀ ਝੱਟ ਚਲਾਉਣਾ, ਫ੍ਰਿਜ ਵੀ ਚਲਾਉਣੀ, ਕੱਪੜੇ ਵੀ ਧੋਣੇ, ਹਰ ਸਿਆਪਾ ਦਾ ਜਿਹੜਾ ਬਿਜਲੀ ਤੇ ਆ। ਤੇ ਹੁਣ ਕੀ ਹੋ ਗਿਆ? ਹਾਂ ਤੇ ਜਦੋਂ ਆ ਜਾਂਦਾ ਨਾ ਤੇ ਮੈਨੂੰ ਗਸ਼ ਪੈਣ ਵਾਲਾ ਹੋ ਜਾਂਦਾ। ਓਏ ਹੋਏ 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 ਕੱਲ ਦਾ ਮੇਰਾ ਨਾ ਬਹੁਤ ਅਪਸੈਟ ਹੋਈ ਪਈਆਂ ਇਸ ਤੋਂ ਕਿ ਬਿੱਲ ਆਉਣ ਵਾਲਾ ਕਿੰਨਾ ਕਾ ਜਾਣਾ। ਇਹ ਮੈਨੂੰ ਪਤਾ ਵਾ ਕਿ 30,000 ਤੱਕ ਤਾਂ ਜ਼ਰੂਰ ਆ ਹੀ ਜਾਣਾ। ਇੰਨੀ ਤੇ ਬਿੱਲ ਘੱਲਣ ਵਾਲਿਆਂ ਨੂੰ ਟੈਨਸ਼ਨ ਨਹੀਂ ਜਿੰਨੀ ਬਿੱਲ ਲਾਉਣ ਵਾਲਿਆਂ ਨੂੰ ਟੈਨਸ਼ਨ ਆ। ਤੇ ਫਿਰ ਉਹ ਮਹੀਨੇ ਦਾ ਖਰਚਾ, ਆਮਦਨ 30,000 ਹੋਵੇ ਤੇ ਉਸ ਬੰਦੇ ਨੇ ਉਹ ਬਿੱਲ ਭਰ ਕੇ ਤੇ ਫਿਰ ਮਹੀਨਾ ਕਿਵੇਂ ਗੁਜ਼ਾਰਾ ਕਰਨਾ ਵਾ। ਇਹ ਸਮਝ ਨਹੀਂ ਆਉਂਦੀ ਕਿ ਤੁਸੀਂ ਮੇਰੇ ਧੀਆਂ ਪੁੱਤਰੋ, ਮੇਰੇ ਭੈਣਾਂ ਭਰਾਓ, ਥੋੜੀ ਸਪੋਰਟ ਕਰੋ। ਅਸੀਂ ਗਰੀਬ ਬੰਦੇ ਐਡੇ ਤਗੜੇ ਕੋਈ ਨਹੀਂ ਜਿਹੜਾ ਤੁਸੀਂ ਸਮਝਦੇ ਜੇ ਪਤਾ ਨਹੀਂ ਕਿੱਡੇ ਲੈਣ ਲਾਟ ਨੇ। तुम मिले जब से महसूस हुआ तब से, देखा है तुम्हें, जाना है तुम्हें, पाया है तुम्हें रब से। ਤੈਨੂੰ ਤਾਂ ਨਾ ਲੱਗੀ ਤੇ ਨਾ ਚੜੀ ਦੀ। ਉਹ ਸਿਆਣੇ ਸਾਡੀ ਮਾਂ ਕਹਿੰਦੀ ਹੁੰਦੀ ਸੀ, ਤੁਹਾਡੇ ਸਿੰਘ ਸੱਟ ਆ, ਜਦੋਂ ਸਿਰ ਸੱਟ ਪਈ ਨਾ ਤੇ ਪਤਾ ਉਦੋਂ ਲੱਗਦਾ। ਸਿਰ ਸੱਟ? ਹਾਂ ਕਿੱਥੇ ਗਿਆ ਕੋਈ ਚਮਚਾ ਪਈ? ਅੱਡਾ ਬਦਤਮੀਜ਼ ਆ ਨਾ, ਮੇਰਾ ਸਿਰ ਖਾ ਲਿਆ ਇਸ ਨੇ, ਮੇਰਾ ਰਖਵਾ। ਆਪੇ ਕਿਹਾ ਕਿ ਸਿੰਘ ਸੱਟ ਆ, ਜਦੋਂ ਸਿਰ ਸੱਟ ਪਈ ਦੱਸੂ। ਮੈਂ ਹੁਣ ਸਿਰ 'ਚ ਸੱਟ ਲਾ ਕੇ ਡਬਲ ਲਾ ਕੇ ਚੱਲਨੀ ਆ। ਕਿੱਧਰ ਰਾਣੀਏ, ਕਿੱਧਰ ਜਾ ਰਹੀ ਹੈ? ਪੂਰਾ ਮੇਰੀ ਗੱਲ ਸੁਣੇ ਨਾ ਇੱਕ ਵਾਰੀ ਯਾਰ। यस जाने मन, यस 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 यस। बल्ब ते चला लो, बल्ब ते चला लो। हाँ जी की ਆ ਇਹਨਾਂ ਅਖਬਾਰਖਾਨਾ ਇੱਥੇ ਰੱਖਿਆ ਹੀ ਹੋ। ਤੁਹਾਨੂੰ ਸ਼ਰਮ ਤੇ ਨਹੀਂ ਆਉਂਦੀ? ਤੁਸੀਂ ਕਹਿੰਦੇ 1000 ਨੂੰ ਹੱਥ ਮਾਰੋ, ਮੈਂ ਕਿਹਾ 1000 ਨੂੰ ਹੱਥ ਮਾਰਾਂ ਵੀ? ਤੁਸੀਂ ਮੇਰੇ ਜਿਹੜਾ ਨਾ ਡੰਡੇ ਪਾਉਣ ਦੇ ਮਾਰੋ, 1000 ਦੇ 4 ਭਰਾ ਫੜ ਕੇ ਮੈਨੂੰ ਕੁੱਟਣ ਲੱਗ ਜਾਣ, ਕਹਿੰਦੇ 1000 ਹੱਥ। 1000 ਦੇ ਭਰਾ, 1000 ਦੇ ਕੋਈ 5-4 ਭਰਾ ਹੁਣ ਸਾਰੇ ਇਕੱਠੇ ਹੋ ਕੇ ਜੁੜ ਜਾਣ। ਨਹੀਂ ਤਾਂ ਤੁਸੀਂ ਮੈਂ ਪਰਸੋਂ ਦੀ ਸ਼ਰਟਾਂ ਦੀਆਂ ਪਈਆਂ, ਤੁਸੀਂ ਤੈਅ ਕਰਕੇ ਵਿੱਚ ਰੱਖ ਦਿਓ। ਸ਼ਰਮ ਨਹੀਂ ਆਉਂਦੀ ਮਾਂ ਨੂੰ, ਤਾਂ ਸ਼ਰਮ ਆਉਂਦੀ ਤੇ ਪੁੱਤਰ ਨੂੰ ਸ਼ਰਮ ਨਹੀਂ ਆਉਂਦੀ। ਹਯਾ ਨਹੀਂ ਆਉਂਦਾ ਇਹਨੂੰ ਕਾਹਦਾ? ਵੀ ਆ ਜਿਹੜਾ ਕੱਲ ਦੀ ਪਰਸੋਂ ਦੀ ਇੱਥੇ ਪਈਆਂ ਵਾ ਤੇ ਤੁਸੀਂ ਹੈਂਗਰਾਂ 'ਚ ਪਾ ਕੇ ਟੋਂਗਾ ਨਾ ਵਿੱਚ। ਤੇ ਤੂੰ ਕਾਹਦੇ ਵਾਸਤੇ ਆ? ਮੈਂ ਤਾਂ ਇੱਥੇ ਰੱਖੀਆਂ, ਮੈਂ ਕਹਿੰਦਾ ਸੀ ਇਹਨਾਂ ਨੂੰ ਤੁਸੀਂ ਧੋ ਦਿਓ।
ਇਹ ਸਟicker ਜਿਵੇਂ ਨਹੀਂ ਅਜੇ ਲਾਏ, ਇਹਨਾਂ ਦੇ ਲਾ ਕੇ ਸਟicker ਸੁੱਕਰ ਸਾਰੇ ਤੇ ਇਹਨਾਂ ਨੂੰ ਧੋ ਦਿਓ। ਇਹ ਤੇਰਾ ਕੰਮ ਬਣਦਾ ਸੀ, ਕੁੜੀ ਆਈ ਸੀ, ਤੂੰ ਸੁੱਤਾ ਰਿਹਾ ਉਦੋਂ ਖਿਲਰ ਤੇ ਮੈਂ ਸੁੱਤਾ ਸੀ ਉਸ ਟਾਈਮ, ਮੈਂ ਸੁੱਤਾ ਮੈਨੂੰ ਖਾਬ ਆਇਆ ਸੀ। ਸੁੱਤਾ ਪਿਆ ਹੀ ਮੈਨੂੰ ਕਹਿ ਦਿੰਦਾ ਮਾਂ ਮੇਰੀ ਆ ਜਿਹੜੇ ਨੇ ਮੇਰੇ ਆਥਰ, ਅੱਛਾ ਆਥਰ ਮੇਰੇ ਜਿਹੜੇ ਨੇ ਉਹਨੂੰ ਧੋ ਦੋ। ਨਹੀਂ ਮੈਂ ਸੁੱਤਾ ਵੀ ਹੀ ਕਹਿ ਦਿੰਦਾ ਵਾਹ ਕੀ ਲਕਬ ਹੈ, ਕੀ ਬਾਤ ਹੈ, ਸੁਭਾਨ ਅੱਲਾਹ। ਮੇਰਾ ਸਿਰ ਨਾ ਚਟਿਆ ਕਰੇ ਨਾ, ਸਮਝ ਆਈ? ਬਦਾਮ ਨਹੀਂ ਚਬਾਉਣਾ ਰੋਜ਼ ਲਿਆ ਕੇ। ਅੱਜ ਤੇ ਬਾਬਾ ਜੀ ਰਾਜ ਨਾਲ ਗੁੱਸਾ ਕਰ ਗਈ। ਰਾਜ ਨੇ ਚਲੋ ਮੈਂ ਲਾ ਦਿੰਨਾ, ਮੈਂ ਇਹਨਾਂ ਨੂੰ ਹੈਂਗਰਾਂ ਚ ਪਾ ਕੇ ਵਿੱਚ ਟੰਗ ਦਿੰਨਾ, ਠੀਕ ਹੈ ਤੁਸੀਂ ਨਾ ਧੋਵੋ। ਬੁੱਸੀਆਂ ਨਾ ਪਾ ਦੇਣੇ ਪਰ ਬੁੱਸੀਆਂ ਕਿੱਥੇ ਨਵੀਆਂ ਨਹੀਂ, ਇੱਕ ਵਾਰੀ ਪਾਈਆਂ ਨਹੀਂ। ਨਵੀਆਂ ਵਾ ਨਾ ਤੇ ਨਵੀਆਂ ਨਹੀਂ ਪਾਈਦੀਆਂ ਹੁੰਦੀਆਂ, ਧੋ ਕੇ ਕੱਪੜਾ ਪਾਈਦਾ, ਅੱਗੇ ਵੀ ਧੋ ਕੇ ਓਕੇ ਇੱਕ ਵਾਰੀ ਇਹਨਾਂ ਨੂੰ ਥੋੜਾ ਜਿਹਾ ਸਰਫ ਚੋਂ ਕੱਢੀਆਂ ਜਾਣਗੀਆਂ ਨਾ ਤੇ ਫੇਰ ਜਿਵੇਂ ਮਰਜ਼ੀ ਪਾਈ ਰੱਖੀ। ਓਕੇ ਸੁਣਾ ਲੋ ਜੀ, ਇਹਨਾਂ ਰੱਖੀਆਂ ਹੁੰਦੀਆਂ ਜਰਾਸੀਮ ਵਿੱਚ ਹੁੰਦੇ ਆ, ਕੈਮੀਕਲ ਲਾ ਲੂ ਕੇ ਬਣਾਉਂਦੇ ਪਤਾ ਨਹੀਂ ਕੈਮੀਕਲ। ਠੀਕ ਹੈ ਮੈਂ ਹੁਣ ਬਾਬਾ ਜੀ ਸ਼ਾਟਾ ਛੋਟਾ ਦਾ ਲਾਵਾ ਲੂਆ ਤੇ ਕਰਾਂ ਕੰਮ ਸੈਟਮੈਂਟ। ਅੱਜ ਦਾ ਵਲੋਗ ਮਿਨੀ ਜਿਹਾ ਛੋਟਾ ਜਿਹਾ ਬਣਿਆ ਕਿਉਂਕਿ ਆਪਾਂ ਲੇਟ ਉੱਠੇ ਸੀ, ਲੇਟ ਸਟਾਰਟ ਕੀਤਾ ਸੀ। ਇਸ ਤੋਂ ਬਾਅਦ ਮੈਂ ਲਾਈਵ ਕਰਨੀ ਹੈ ਸ਼ੁਰੂ, ਠੀਕ ਹੈ। ਤੇ ਉਮੀਦ ਹੈ ਕਿ ਤੁਹਾਨੂੰ ਵਲੋਗ ਜਿਹੜਾ ਸਾਡਾ ਅੱਛਾ ਲੱਗਿਆ ਹੋਵੇਗਾ। ਸਾਡੀ ਬੇਬੇ ਦੀ ਲੜਾਈ, ਪਿਆਰ ਮੁਹੱਬਤ, ਰਿਕੁਐਸਟ ਆ ਯੈਸ ਕਿ ਤਾਵਣ ਕਰਿਆ ਕਰੋ, ਪਿਆਰ ਮੁਹੱਬਤ ਦਿਖਾਇਆ ਕਰੋ, ਵੀਡੀਓ ਪੂਰੀ ਵੇਖਿਆ ਕਰੋ, ਲਾਈਕ ਸ਼ੇਅਰ ਕਰਿਆ, ਸਬਸਕ੍ਰਾਈਬ ਕਰਿਆ ਕਰੋ। ਹਾਂ ਸਬਸਕ੍ਰਾਈਬ ਕਰਿਆ ਕਰੋ ਯਾਰ। ਸਾਨੂੰ YouTube ਤੋਂ ਕੋਈ ਅਰਨਿੰਗ ਨਹੀਂ ਆ ਰਹੀ, YouTube ਤੋਂ ਕੋਈ ਅਰਨਿੰਗ ਨਹੀਂ ਆ ਰਹੀ, ਫ੍ਰੀ ਦੀ ਮਿਹਨਤ ਹੋ ਰਹੀ YouTube ਤੇ, ਕਿਉਂਕਿ ਅਜੇ ਤੱਕ ਮੇਰੀ ਪਿਨ ਨਹੀਂ ਆਈ। 4 ਮਹੀਨੇ ਹੋ ਗਏ ਨੇ, ਪਿਨ ਦਾ ਮੈਂ ਤੀਸਰੀ ਦਫਾ ਅਪਲਾਈ ਫੇਰ ਕਰ ਚੁੱਕਿਆ, ਲੇਕਿਨ ਮੇਰੀ ਪਿਨ ਨਹੀਂ ਅਜੇ ਤੱਕ ਆ ਰਹੀ। ਲੇਕਿਨ ਪਹਿਲੇ ਵਿਊਜ਼ ਆਉਂਦੇ ਸੀ, ਹੁਣ ਵਿਊਜ਼ ਵੀ ਨਹੀਂ ਆ ਰਹੇ। ਇੱਕ ਤੇ ਮੇਰੀ 5-4 ਦਿਨ ਤੋਂ ਉਹਨਾਂ ਨੇ ਐਡ ਬੰਦ ਕਰ ਦਿੱਤੀ ਹੈ, ਠੀਕ ਹੈ। ਐਡ ਵੀ ਬੰਦ ਹੋ ਗਈ। ਪਹਿਲੇ ਤਾਂ ਚਲੋ ਇਹ ਸੀ ਨਾ ਕਿ ਚਲੋ ਅਗਰ ਕੁਝ ਵਿਊਜ਼ ਦਾ ਰੈਵਨਿਊ ਜਨਰੇਟ ਹੋ ਰਿਹਾ ਤੇ ਵਿੱਚ ਜਮਾ ਹੋ ਰਿਹਾ, ਜਦੋਂ ਪਿਨ ਆਏਗੀ ਨਿਕਲ ਜਾਏਗਾ। ਲੇਕਿਨ ਹੁਣ ਉਹ ਵੀ ਨਹੀਂ ਆ ਰਿਹਾ ਤੇ ਫਿਰ ਦੇਖੋ ਹੁਣ ਬਿਲਕੁਲ ਟੋਟਲੀ 0% ਫ੍ਰੀ ਤੇ ਮਿਹਨਤ ਆ ਸਿਰਫ ਕੀ ਤੁਹਾਨੂੰ ਐਂਟਰਟੇਨ ਕਰਨ ਵਾਸਤੇ, ਤੁਹਾਡੇ ਨਾਲ ਮੁਹੱਬਤ ਵਾਸਤੇ, ਪਿਆਰ ਵਾਸਤੇ। ਕਿਉਂ ਮੈਂ ਵਿੱਚ ਛੱਡ ਗਿਆ ਸੀ ਵਲੌਗ। ਬਹੁਤ ਸੇ ਭੈਣ ਭਰਾ ਕਹਿੰਦੇ ਨਹੀਂ ਸਾਨੂੰ ਡੇਲੀ ਦਾ ਵਲੌਗ ਚਾਹੀਦਾ, ਅਸੀਂ ਦੇਖਣਾ ਦੇਖਣਾ। ਇਸ ਵਜ੍ਹਾ ਤੋਂ ਮਿਹਨਤ ਕਰ ਰਹੇ ਹਾਂ ਬਸ ਕਿ ਚਲੋ ਕੱਲ ਨੂੰ ਪਿਨ ਆ ਜਾਏਗੀ। ਐਡ ਦੁਬਾਰਾ ਅਪਲਾਈ ਕੀਤਾ ਹੈ ਮੈਂ, ਦੁਬਾਰਾ ਐਡ ਸ਼ੁਰੂ ਹੋ ਜਾਏਗੀ, ਠੀਕ ਹੈ। ਲੇਕਿਨ ਇਸ ਟਾਈਮ ਨਾ ਤਾਂ ਮੇਰੇ ਐਡ ਚੱਲ ਰਹੀ ਕੋਈ, ਨਾ ਕੋਈ ਰੈਵਨਿਊ, 0 ਰੈਵਨਿਊ ਜਨਰੇਟ ਹੋ ਰਿਹਾ, ਮੈਨੂੰ ਕੁਝ ਵੀ ਨਹੀਂ ਆ ਰਿਹਾ ਇਹਦੇ ਤੋਂ YouTube ਤੋਂ, ਠੀਕ ਹੈ। ਬਿਲਕੁਲ ਬਸ ਤੁਹਾਡਾ ਪਿਆਰ ਚਾਹੀਦਾ। ਤੇ ਹੁਣ ਤੁਸੀਂ ਫ੍ਰੀ ਵਾਲਾ ਪਿਆਰ ਵੀ ਨਾ ਦਿਖਾਓ। ਮੈਂ ਨਹੀਂ ਮਿਹਨਤ ਕਰ ਰਿਹਾ, ਸਿਰਫ ਫ੍ਰੀ ਕਰਦਾ। ਵੀਡੀਓ ਬਣਾਉਣੀ ਹੁੰਦੀ ਹੈ, ਐਡਿਟ ਕਰਨੀ ਹੈ, ਅਪਲੋਡ ਕਰਨੀ ਹੈ, 100 ਕੰਮ ਹੈ ਜਾਂ ਸਾਰਾ ਕੁਝ ਕਰਨਾ ਪੈਂਦਾ, ਠੀਕ ਹੈ। ਤੇ ਜੈਸਾ ਕਿ ਗਰਮੀ ਬਹੁਤ ਜ਼ਿਆਦਾ ਆ ਗਈ, ਇੱਕ ਸਲਮਾਨ ਦੀ ਤਬੀਅਤ ਖਰਾਬ ਹੋ ਗਈ, ਵੀਡੀਓ ਨਹੀਂ ਬਣਾ ਸਕੇ ਕਾਫੀ ਦਿਨ। ਪਹਿਲੋਂ ਕੁੜੀ ਬਿਮਾਰ ਹੋ ਗਈ, ਭਰਜਾਈ ਇਹਦੀ, ਉਹਨੂੰ ਲੈ ਕੇ ਤੁਰਾ ਫਿਰਿਆ, ਫਿਰ ਇਸ ਤਰ੍ਹਾਂ ਦੇ ਕੰਮ ਦੇ ਵਿੱਚ ਵੀਡੀਓ ਨਹੀਂ ਬਣਾ ਸਕੇ ਤੇ ਬਹੁਤ ਪਿੱਛੇ ਚਲੀ ਗਈ ਇਹ ਗੱਲ। ਤੇ ਤੁਸੀਂ ਤਾਵਣ ਕਰਨਾ ਵਾ, ਸ਼ੇਅਰ ਕਰਿਆ ਕਰੋ ਅੱਗੇ, ਜੋ ਵੀ ਆਪਣੇ ਲੱਗਦੇ ਲੈਂਦੇ ਹੁੰਦੇ ਸਾਰੇ ਭੈਣਾਂ ਭਰਾਵਾਂ ਨੂੰ, ਰਿਸ਼ਤੇਦਾਰਾਂ ਨੂੰ, ਜਾਂ ਦੋਸਤਾਂ ਨੂੰ, ਰਿਸ਼ਤੇਦਾਰਾਂ ਨੂੰ। ਤੇ ਜਿਹੜਾ ਦੋਸਤ ਜਿਹੜੇ ਉਸ ਤੋਂ ਜ਼ਿਆਦਾ ਬਿਹਤਰ ਹੁੰਦੇ ਨੇ, ਜੋ ਦੇਖ ਰਹੇ ਨੇ ਉਹੀ ਵਲੌਗ ਪੂਰਾ ਦੇਖਿਆ ਕਰੋ। ਤੁਸੀਂ ਅੱਧਾ ਵਲੌਗ ਸਕਿਪ ਕਰ ਦੇਖਦੇ ਜੀ। ਅਸੀਂ ਕੰਮ ਕਰਨੇ ਆ ਤੁਹਾਨੂੰ ਵੀ ਖੁਸ਼ ਕਰਨ ਵਾਸਤੇ, ਤੇ ਹਰ ਬੰਦਾ ਹੀ ਮਿਹਨਤ ਕਰਦਾ ਵਾ ਤੇ ਮਿਹਨਤ ਦਾ ਅਜਰ ਤਾਂ ਮਿਲਣਾ ਚਾਹੀਦਾ ਨਾ। ਤੇ ਹਿੰਮਤ ਕਰੋ ਤੁਸੀਂ ਵੀ ਸਾਡੇ ਨਾਲ ਤੇ ਮਿਹਰਬਾਨੀ ਹੈ ਤੁਹਾਡੀ ਵੀ। ਸ਼ੁਕਰੀਆ ਬਹੁਤਾ ਇੰਨੀ ਜਿਹੜੀ ਤੁਸੀਂ ਇੰਨਾ ਤਾਵਣ ਕੀਤਾ, ਪਿਆਰ ਮੁਹੱਬਤ ਦਿਖਾਈ, ਇੱਥੋਂ ਤੱਕ ਅਸੀਂ ਪਹੁੰਚੇ। ਤੇ ਬਹੁਤਾ ਲਾਈਕ ਸ਼ੇਅਰ ਕਰਿਆ ਕਰੋ। ਓਕੇ ਜੀ, ਵੀਡੀਓ ਅੱਛੀ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰੋ, ਸਬਸਕ੍ਰਾਈਬ ਚੈਨਲ ਮਿਲਦੇ ਸੁਬਾਹ ਇੱਕ ਨਵੇਂ ਵਲੌਗ ਦੇ ਵਿੱਚ। ਦੁਆ ਯਾਦ ਰੱਖਿਓ ਭਰਾ ਨੂੰ। ਅੱਲਾ ਹਾਫਿਜ਼, ਬਾਏ ਬਾਏ। ਨਜ਼ਰ ਆ ਰਿਹਾ ਸ਼ੀਸ਼ੇ ਆ ਰਿਹਾ।